ਜਿਹੜੇ ਬੰਦੇ ਜਨਾਨੀਆਂ ਦੇ ਆਖੇ ਲਾ ਕੇ ਆਪਣਾ ਮਾਂ ਪਿਓ ਛੱਡ ਦਿੰਦੇ ਨੇ ਨਾ, ਇਹ ਗੱਲ ਉਹਨਾਂ ਵਾਸਤੇ ਵੀ ਜ਼ਰਾ ਗੌਰ ਨਾਲ ਮੇਰੀ ਗੱਲ ਸੁਣਿਓ। ਅੱਜ ਮੁੰਡਾ ਸੀ ਤੇ ਉਹ ਬਾਹਰ ਰਹਿੰਦਾ ਸੀ, ਪੈਸੇ ਚੰਗੇ ਕਮਾਉਂਦਾ ਸੀ। ਪਿਓ ਵਡੇਰਾ ਸੀ, ਉਹ ਘਰ ਰਹਿੰਦਾ ਸੀ। ਉਹ ਮੁੰਡਾ ਬਾਹਰੋਂ ਆਇਆ, ਪਿਓ ਨੇ ਪੁੱਤਰ ਵਿਆਹ ਦਿੱਤਾ ਤੇ ਉਹ ਪੁੱਤਰ ਜਿਹੜਾ ਨਾ ਉਹ ਬਾਹਰ ਚਲਾ ਗਿਆ। ਬਾਹਰ ਜਦੋਂ ਗਿਆ ਤੇ ਉਥੋਂ ਉਹਨੂੰ ਅੱਲਾ ਨੇ ਪਿੱਛੋਂ ਕੋਈ ਰਸਮੀਦ ਲਾਈ, ਉਹਨੂੰ ਪਤਾ ਲੱਗਾ ਮੇਰੇ ਘਰ ਪੁੱਤਰ ਹੋਣ ਵਾਲਾ। ਜਦੋਂ ਪੁੱਤਰ ਦਾ ਪੈਦਾ ਹੋਣ ਦਾ ਵੇਲਾ ਆਇਆ ਤੇ ਪਿਓ ਬਾਹਰੋਂ ਆ ਗਿਆ। ਜਦੋਂ ਬਾਹਰੋਂ ਆਇਆ ਤੇ ਇੱਥੇ ਨਾ ਘਰ ਦੇ ਵਿੱਚ ਗੱਲਾਂ ਹੋਣ ਲੱਗ ਪਈਆਂ। ਪਿਓ ਨੇ ਆਖਿਆ ਕਿ ਪੁੱਤਰਾ ਤੂੰ ਸਭ ਕੁਝ ਸਹੁਰਿਆਂ ਨੂੰ ਖਵਾਈ ਜਾਣਾ ਆਪਣਿਆਂ ਨੂੰ। ਤੂੰ ਇੰਜ ਕਰ ਵੀ ਉਹਨਾਂ ਕੋਲੋਂ ਪੈਸੇ ਲੈ, ਤੇਰੀਆਂ ਭੈਣਾਂ ਜਵਾਨ ਨੇ, ਨਿੱਕਾ ਭਰਾ ਤੇਰਾ ਛੋਟਾ ਉਹ ਹਜੇ ਪੜ੍ਹਦਾ ਵੇ, ਉਹਨਾਂ ਕੋਲੋਂ ਪੈਸੇ ਲੈ ਤੇ ਆਪਾਂ ਲੈ ਕੇ ਤੇਰੀਆਂ ਭੈਣਾਂ ਦਾ ਵਿਆਹ ਕਰੀਏ। ਮੁੰਡਾ ਗੁੱਸੇ 'ਚ ਆ ਗਿਆ, ਤੈਸ਼ 'ਚ ਆ ਗਿਆ। ਜਨਾਨੀ ਵੀ ਕੋਲੋਂ ਉਹਦੀ ਨੇ ਆਖਿਆ ਵੇਖਿਆ ਕਮਾਈ ਸਾਰੀ ਤੇਰੀ ਤੇ ਤੇਰਾ ਪਿਓ ਤੈਨੂੰ ਗੱਲਾਂ ਕਰੇ। ਮੁੰਡੇ ਨੇ ਆਖਿਆ ਪਿਓ ਸਾਰੀ ਕਮਾਈ ਮੈਂ ਸਾਰੀ ਜ਼ਿੰਦਗੀ ਖਵਾ ਕੇ ਤੁਹਾਨੂੰ ਐਡਾ ਵੱਡਾ ਕਰਤਾ, ਭੈਣਾਂ ਨੂੰ ਵੱਡਿਆਂ ਕਰਤਾ, ਇਹ ਕਰਤਾ, ਘਰ 'ਚ ਮਕਾਨ ਬਣਾਤੇ, ਉਹ ਕਰ ਦਿੱਤਾ। ਜੋ ਵੀ ਉਹਨੇ ਘਰ 'ਚ ਲਾਇਆ ਸੀ ਨਾ ਸਾਰੇ ਗਿਣਨੇ ਸ਼ੁਰੂ ਕਰਤੇ। ਜਦੋਂ ਗਿਣਨ ਲੱਗ ਪਿਆ ਤੇ ਉਹਨੇ ਪਿਓ ਨੂੰ ਆਖਿਆ ਕਿ ਅੱਜ ਤੋਂ ਬਾਅਦ ਆਪਾਂ ਵੱਖਰੇ, ਤੁਸੀਂ ਆਪਣੀ ਕਮਾਣੀ ਖਾਣੀ, ਮੈਂ ਵੇਖਾਂ ਨਾ ਤੁਸੀਂ ਕਿਵੇਂ ਕਮਾਉਂਦੇ ਜੇ, ਕਿਵੇਂ ਖਾਂਦੇ ਜੇ, ਮੈਂ ਅੱਜ ਤੋਂ ਬਾਅਦ ਤੁਹਾਨੂੰ ਕੋਈ ਛਾਂ ਦੇਣਾ, ਆਪਾਂ ਵੱਖਰੇ ਹਾਂ। ਪਿਓ ਨਾਲੋਂ ਧੱਕੇ ਨਾਲ ਜ਼ਬਰਦਸਤੀ ਵੱਖਰਾ ਹੋ ਗਿਆ। ਇੱਟਾਂ ਦਾ ਟਰਾਲਾ ਆ ਗਿਆ, ਸਵੇਰੇ ਮਿਸਤਰੀ ਆ ਗਿਆ, ਘਰ 'ਚ ਕੰਧ ਮਾਰਨ ਲੱਗਾ। ਪਿਓ ਵਡੇਰਾ ਸੀ, ਉੱਠ ਕੇ ਆਇਆ, ਉਹਨੇ ਕਿਹਾ ਪੁੱਤਰਾ ਮੇਰੀ ਕਿਸੇ ਗੱਲ ਨੇ ਅਗਰ ਤੇਰਾ ਦਿਲ ਦਿਖਾਇਆ ਤੇ ਮੈਂ ਤੇਰੀ ਮਿਹਨਤ ਕਰਨਾ, ਇੰਜ ਨਾ ਕਰ ਘਰ ਦੇ ਵਿੱਚ ਕੰਧ ਮਾਰ ਕੇ ਘਰ ਦੇ ਦੋ ਹਿੱਸੇ ਨਾ ਕਰ। ਗੱਲ ਕਾਦੀ, ਉਹ ਗੁੱਸੇ ਹੀ ਸੀ, ਉਹਨੇ ਕੰਧ ਮਾਰ ਕੇ ਲਹਿਦਾ ਕਰਤਾ। ਪਿਓ ਨੂੰ ਵੇਖਣਾ ਵੀ ਬੰਦ ਕਰ ਦਿੱਤਾ। ਥੋੜੇ ਦਿਨਾਂ ਤੋਂ ਬਾਅਦ ਜਦੋਂ ਉਹਦੇ ਘਰ ਪੁੱਤਰ ਹੋਇਆ ਤੇ ਕੋਈ ਪੁੱਤਰ 5-7 ਦਿਨਾਂ ਦਾ ਆਇਆ ਤੇ ਪੁੱਤਰ ਬਿਮਾਰ ਹੋ ਗਿਆ। ਬਿਮਾਰ ਹੋਇਆ, ਕਾਰ ਰੈਂਟ ਤੇ ਲਈ ਬਾਹਰ ਬਾਰਿਸ਼ ਹੋਣ ਡਈ ਸੀ, ਲੈ ਕੇ ਤੇ ਹਸਪਤਾਲ ਚਲਾ ਗਿਆ। ਜਦੋਂ ਹਸਪਤਾਲ ਗਿਆ ਤੇ ਉੱਥੇ ਡਾਕਟਰ ਨੇ ਆਖਿਆ ਵੀ ਬਾਰਿਸ਼ ਬੜੀ ਹੈ, ਬਾਹਰ ਗੜੇ ਪੈਣ ਲੱਗ ਪਏ, ਤੁਸੀਂ ਇਸ ਤਰ੍ਹਾਂ ਬੱਚੇ ਦੀ ਸਿਹਤ ਵੀ ਨਹੀਂ ਠੀਕ ਤੇ ਤੁਸੀਂ ਨਾ ਰਾਤ ਇੱਥੇ ਹੀ ਰਹੋ। ਹੁਣ ਉਹ ਸਾਰੀ ਰਾਤ ਦੋਵੇਂ ਜੀ ਉੱਥੇ ਰਹੇ ਤੇ ਹੁਣ ਸਾਰੀ ਰਾਤ ਹੋਰ ਕੋਈ ਕੋਲ ਜੀ ਨਾ ਹੋਵੇ, ਕਿਉਂਕਿ ਆਪਣਾ ਤੇ ਮਾਂ ਪਿਓ ਜਾਂ ਭੈਣਾਂ ਭਰਾ ਹੁੰਦੇ ਨੇ, ਇਸ ਤੋਂ ਵੱਧ ਕੇ ਕੋਈ ਦੁਨੀਆ ਤੇ ਸਕਾ ਜਾਂ ਸਾਈ ਕੋਈ ਨਹੀਂ। ਉਹ ਕੋਲ ਕੋਈ ਨਾ ਹੋਣ, ਸਾਰੀ ਰਾਤ ਹੁਣ ਪੁੱਤਰ ਨੂੰ ਝੋਲੀ 'ਚ ਬਹਾ ਕੇ ਤੇ ਵੇਖਣ ਲੱਗ ਪਿਆ। ਜਦੋਂ ਦੇਣ 'ਚ ਆਈ ਨਾ ਗੱਲ, ਸਰਗੀ ਦਾ ਵੇਲਾ ਹੋਇਆ ਵੀ ਇਹ ਮੇਰਾ ਪੁੱਤਰ ਚੰਦ ਦਿਨਾਂ ਦਾ ਵਾ ਤੇ ਇਹਦੇ ਵਾਸਤੇ ਮੈਂ ਸਾਰੀ ਰਾਤ ਦਾ ਭੱਜਾ ਫਿਰਨਾ, ਮੇਰੀ ਇੱਕ ਸਕਿੰਟ ਅੱਖ ਨਹੀਂ ਲੱਗੀ। ਇਹ ਜੇ ਥੋੜੇ ਦਿਨਾਂ ਦਾ ਤੇ ਮੇਰੇ ਪਿਓ ਨੇ ਪਤਾ ਨਹੀਂ ਮੇਰੇ ਨਾਲ ਕੀ ਕੀ ਯਤਨ ਕੀਤੇ ਹੋਣ ਦੇ, ਜਿਹੜੇ ਮੈਨੂੰ ਪਤਾ ਹੀ ਨਹੀਂ। ਉਹਨੇ ਮੈਨੂੰ ਇੱਥੋਂ ਤੱਕ ਅਗਰ ਕੀਤਾ ਵੇ, ਅੱਜ ਮੈਂ 30-35 ਸਾਲਾਂ ਤੱਕ ਹੋ ਗਿਆ ਵਾਂ ਤੇ ਅੱਲਾ ਜਿਹੜੇ ਮੇਰੇ ਪਿਓ ਨੇ ਮੇਰੇ ਵਾਸਤੇ ਕਿੰਨੀਆਂ ਰਾਤਾਂ ਜਾਗਿਆ ਵੇ। ਤੇ ਉਹਦੀਆਂ ਨਾ ਅੱਖਾਂ 'ਚ ਅਥਰੂ ਆ ਗਿਆ ਤੇ ਰੋਣ ਲੱਗ ਪਿਆ। ਜਨਾਨੀ ਪੁੱਛਦੀ ਕੀ ਹੋਇਆ, ਉਹਨੇ ਆਹ ਗੱਲ ਸੁਣ, ਮੈਂ ਵੀ ਗੁੱਸੇ ਹੀ ਸਾਥ ਸਮਝਾਇਆ, ਮੈਨੂੰ ਤੂੰ ਵੀ ਕੋਈ ਨਹੀਂ, ਲੇਕਿਨ ਗੱਲ ਇਹ ਵੀ ਅੱਜ ਮੈਂ ਤੇ ਆਪਣੇ ਪਿਓ ਨਾਲੋਂ ਵੱਖਰਾ ਹੋ ਗਿਆ। ਆ ਮੇਰਾ ਜੰਮਿਆ ਜਿਹਦੇ ਵਾਸਤੇ ਮੈਂ ਸਾਰੀ ਰਾਤ ਜਾਗਣ ਡਿਆ, ਜਦੋਂ ਮੈਂ ਆਪਣੇ ਪਿਓ ਦੀ ਕਦਰ ਨਹੀਂ ਕੀਤੀ ਤੇ ਇਹ ਵੱਡਾ ਹੋ ਕੇ ਮੇਰੇ ਕੋਲੋਂ ਕੀ ਸਿੱਖੇਗਾ। ਜਦੋਂ ਇਹ ਆਪਾਂ ਨੂੰ ਵਡੇਰਿਆਂ ਛੱਡ ਕੇ ਤੇ ਪਰਾਂ ਹੋ ਗਿਆ ਤੇ ਆਪਣੀ ਜ਼ਿੰਦਗੀ ਸੋਚ ਪਿੱਛੋਂ ਕਿਸ ਤਰ੍ਹਾਂ ਹੋਏਗੀ। ਉੱਥੋਂ ਪੁੱਤਰ ਨੂੰ ਲਿਆ, ਘਰ ਆਇਆ ਤੇ ਆਉਂਦਿਆਂ ਕੰਧ ਢਾਤੀ। ਪਿਓ ਦੀ ਮਿਹਨਤ ਕੀਤੀ, ਉਹਨੇ ਕਿਹਾ ਅੱਬਾ ਮੇਰੇ ਕੋਲੋਂ ਗਲਤੀ ਹੋ ਗਈ, ਮੈਂ ਪਰ ਸਾਰੀ ਜ਼ਿੰਦਗੀ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਾਂਗਾ। ਜੋ ਤੂੰ ਅੱਜ ਤੋਂ ਬਾਅਦ ਪਿਓ ਕਹੇਂਗਾ ਉਹੀ ਹੋਏਗਾ, ਉਸ ਤੋਂ ਇਲਾਵਾ ਕੁਝ ਵੀ ਨਹੀਂ ਹੋ ਸਕਦਾ। ਗੱਲ ਇਹ ਵੀ ਸੁਬਾਹ ਦਾ ਭੁੱਲਿਆ ਸ਼ਾਮੀ ਘਰ ਆ ਜਾਂਦਾ, ਤੈਨੂੰ ਭੁੱਲਿਆ ਨਹੀਂ ਕਹੀਦਾ। ਮੇਰੀ ਦੁਆ ਹੈ ਕਿ ਕੋਈ ਵੀ ਮਾਂ ਪਿਓ ਦਾ ਨਾਫਰਮਾਨ ਨਾ ਹੋਵੇ। ਮਾਂ ਪਿਓ ਨਾਲ ਹੀ ਦੁਨੀਆ, ਮਾਂ ਪਿਓ ਨਾਲ ਹੀ ਆਖਰਤ ਇਨਸਾਨ ਦੀ। ਤੇ ਜਿੰਨਾ ਕਿਸੇ ਦੇ ਵੀ ਮਾਂ ਪਿਓ ਗੁੱਸੇ ਨੇ, ਉਹਨਾਂ ਦੀ ਮਿਹਨਤ ਕਰਕੇ ਅੱਜ ਵਕਤ ਤੇ ਅੱਜ ਮਨਾ ਲਓ। ਜੇ ਕੱਲ ਨੂੰ ਇਹ ਮਰ ਗਏ ਤੇ ਕਬਰਾਂ ਤੇ ਜਾ ਕੇ ਮਿੱਟੀ ਦੀਆਂ ਢੇਰੀਆਂ ਤੇ ਰੋਣ ਦਾ ਮੇਰੇ ਭਰਾ ਕੋਈ ਫਾਇਦਾ ਨਹੀਂ ਜੀ।